ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖਿਆ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੇ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਸੀ। ਉਹ ਇਰੀਟੇਟ ਨਹੀਂ ਸੀ ਹੁੰਦਾ, ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਅਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ। ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ। ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਂ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ। ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ
ਮਾਤਾ ਰੋ ਰਹੇ ਹੋ? ਰੋਣਾ ਹੀ ਬਾਪੂ ਬਿਨਾਂ ਅਸੀਂ ਤਾਂ ਮੱਕ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹੱਥ ਧਰਦਾ ਸੀ ਸਿਰ ਤੇ। ਹੁਣ ਅਸੀਂ ਔਖੇ ਹੋ ਗਏ ਬਾਪੂ ਬਿਨਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ, ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ, ਅਸੀਂ ਇਸ ਪਿੰਡ ਦੇ ਵਸਨੀਕਾਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ, ਅਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ ਅਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ, ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ, ਅਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ, ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ, ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾਗੀ ਉਹ ਬਲ ਚੁੱਕੀ ਆ, ਅਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ 2 ਧੀਆਂ ਅਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਉਹ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਪ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲਿਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਉਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੀ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਜਿਹੜੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ, ਰਾਜਨੀਤੀ ਦੇ ਵਿੱਚ ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ, ਜਦੋਂ ਸਰਕਾਰ ਰਹੀ ਆ, ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ, ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚੀਤਾਂ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ, ਤੁਸੀਂ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ, ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ, ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ,
ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਲੈਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ, ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ, ਤੇ ਮੇਰਾ ਫਰਜ਼ ਬਣਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ ਜਿੱਦਾਂ ਕਹਿ ਲਓ ਬੰਦੇ ਨੂੰ, ਬਿਨਾਂ ਭਿੰਨ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਹੁੰਦੇ ਸੀ, ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨ ਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ ਮੇਰਾ ਪਰਿਵਾਰ ਹੈ, ਮੈਂ ਉਹਨੂੰ ਪਿਓ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤਿ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਹੁੰਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ, ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਉਹਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਤੋਂ ਉੱਪਰ ਜਾਂਦੇ ਰਹਿਣਾ। ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 'ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ 'ਤੇ, ਵਟਸਐਪ 'ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ, ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ ਜਿਹੜਾ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ,
ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ ਹਾਂ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ। ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਿਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ ਟੀਵੀ ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ, ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖਿਆ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੀ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਸੀ। ਉਹ ਇਰੀਟੇਟ ਨਹੀਂ ਸੀ ਹੁੰਦਾ, ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ। ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ। ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ, ਅਸੀਂ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ। ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ
ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ, ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ, ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹਰ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਗਏ ਬਾਪੂ ਬਿਨਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਤਾਂ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ, ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ, ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ, ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ, ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ, ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਬਾਦਲ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ, ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਅਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ
ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਅਤੇ ਉੱਥੇ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਅਸਦੀਪ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਵਿੱਚ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ, ਜਦੋਂ ਸਰਕਾਰ ਰਹੀ ਆ, ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ, ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਂਹ ਨੂੰ ਸਹੀ।
ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਹੈ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ ਪ੍ਰਕਾਸ਼ ਸਿੰਘ ਬਾਦਲ ਦੀਆਂ, ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਲੈਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ, ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ ਜਿੱਦਾਂ ਕਹਿ ਲਓ ਬੰਦੇ ਨੂੰ ਬਿਨਾਂ ਪਿੰਡ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਆਉਂਦੇ ਸੀ। ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇੱਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਹੁੰਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ। ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨਾਲ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਉਹਨੂੰ।
ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਕਮਾਲ ਹੀ, ਤੋਂ ਕਮਾਲ ਹੀ। ਉੱਪਰ ਜਾਂਦੇ ਰਹਿਣਾ, ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ, ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ ਤੇ, WhatsApp ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ, ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ, ਜਿਹੜਾ ਕਿ ਮੈਂ ਕਿਹੜਾ ਛੱਡਿਆ, ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮੈਂ ਛੱਡਿਆ ਹੀ ਨਹੀਂ। ਜਿਹੜੇ ਮਨ ਮੁਟਾਵ ਨੇ ਨਹੀਂ, ਮੈਂ ਛੱਡਿਆ ਉਹ ਹੀ ਦੂਰ ਨਹੀਂ। ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ ਹੈ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੇ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ ਹਾਂ? ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ। ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ, ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ, ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਿਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ ਟੀਵੀ ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ, ਕੀ ਮਹਿਸੂਸ ਕੀ ਕਰਦੇ ਹੋ ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖਿਆ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੀ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਸੀ, ਉਹ ਇਰੀਟੇਟ ਨਹੀਂ ਸੀ ਹੁੰਦਾ। ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ, ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ, ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਉਹ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸ਼ਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਂ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਚੱਲਦੇ
ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ। ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹੱਥ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਗਏ ਬਾਪੂ ਬਿਨਾਂ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ।
ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਬਾਦਲ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਤਮਾਮ ਲੀਡਰਸ਼ਿਪ ਪਹੁੰਚੀ। ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ ਅਤੇ ਜਿਹੜਾ ਕਿ ਪੰਜ ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ। ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ, ਰਾਜਨੀਤੀ ਦੇ ਵਿੱਚ ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ।
ਭਾਜੀ ਦੇਖੋ ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਹ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤੋ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ, ਤੁਸੀਂ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਜਾਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ, ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ ਜਿੱਦਾਂ ਕਹਿ ਲਓ ਬੰਦੇ ਨੂੰ, ਬਿਨਾਂ ਪਿੰਡ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਹੁੰਦੇ ਸੀ। ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨ ਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ
ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ ਉਹ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਹੁੰਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ, ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਉਹਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਕਮਾਲ ਤੋਂ ਉੱਪਰ ਜਾਂਦੇ ਰਹਿਣਾ, ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਤਾਂ ਨੰਬਰ 1 'ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ 'ਤੇ, ਵਟਸਐਪ 'ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ, ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ ਜਿਹੜਾ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ ਹਾਂ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ, ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ, ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ ਟੀਵੀ ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ, ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖੀ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੀ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਸੀ, ਉਹ ਇਰੀਟੇਟ ਨਹੀਂ ਸੀ ਹੁੰਦਾ। ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ
ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ, ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ, ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ, ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ, ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ, ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ, ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹੱਥ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਕੇ ਬਾਪੂ ਬਿਨਾਂ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ ਸਾਡੇ ਲਈ। ਤਾਂ ਸਾਡਾ ਰੱਬ ਸਾਨੂੰ ਪਿੰਡ ਦੇ ਵਸਨੀਕਾਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ।
ਤਾਂ ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ, ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ, ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ, ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ ਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ। ਸੋ ਇੱਕ ਪਿੰਡ ਦੀ ਪੋਲਿਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ
ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਉਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਵਿੱਚ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ, ਉਹ ਚਾਹੇ ਵਿਰੋਧੀ ਵੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਉਹ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ, ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚੀਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੁਹਾਨੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ, ਤੁਸੀਂ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ, ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ, ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਜਾਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ ਹੈ, ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ, ਜਿੱਦਾਂ ਕਹਿ ਲਓ, ਬੰਦੇ ਨੂੰ ਬਿਨਾਂ ਭਿੰਨ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ।
ਸੰਗ ਚਲਤਾ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਆਉਂਦੇ ਸੀ, ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ, ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ, ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤਿ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ, ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਲਾਉਂਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ, ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ, ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲੇ ਗਏ। ਜਦੋਂ ਆਏ ਤੇ ਅਸੀਂ ਕਿਹਾ, ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ, ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਕਮਾਲ ਹੀ, ਤੋਂ ਕਮਾਲ ਹੀ। ਉੱਪਰ ਜਾਂਦੇ ਰਹਿਣਾ, ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ, ਪਤਾ ਨਹੀਂ ਸੀ। ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ ਤੇ, WhatsApp ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ, ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ, ਜਿਹੜਾ ਕਿ ਮੈਂ ਕਿਹੜਾ ਛੱਡਿਆ, ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ, ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ, ਉਸ ਨੂੰ ਅੰਤਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ
ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ ਟੀਵੀ ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ। ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖੀ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੇ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੀ ਸਹਿਨਸ਼ੀਲਤਾ ਬਹੁਤ ਸੀ। ਉਹ ਇਰੀਟੇਟ ਨਹੀਂ ਸੀ ਹੁੰਦਾ, ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ। ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ, ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕੰਡੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ। ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਤਾਂ ਉਹਨੂੰ ਬੜੇ ਸੱਜਤ ਕੀਤਾ। ਯਾਦਾਂ ਇੱਕ ਤੋਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲੰਬੀ ਜਿਹੜੀ ਕਿ ਨਿਗਾਹ ਵੱਜਦੀ ਕੈਮਰੇ ਦੀ, ਤਾਂ ਲੰਬੀ ਨਿਗਾਹ ਕੈਮਰੇ ਦੇ ਥਰੂ ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ। ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ
ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹੱਥ ਧਰਦਾ ਸੀ ਸਿਰ ਤੇ। ਹੁਣ ਅਸੀਂ ਔਖੇ ਹੋ ਕੇ ਬਾਪੂ ਬਿਨਾਂ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ, ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ, ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ, ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ। ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਦੀਆਂ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਮ ਰਸਮਾਂ ਦੇ ਨਾਲ ਸੰਸਕਾਰ
ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ, ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਐਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ, ਸੋ ਇੱਕ ਪਿੰਡ ਦੀ ਪੋਲਿਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ, ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ, ਰਾਜਨੀਤੀ ਦੇ ਵਿੱਚ ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ, ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ
ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ ਲਗਾਤਾਰ ਲੱਗੇ ਹੋਏ ਸੀ। ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫਿਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਜਾਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਲਾਸੀ ਮੈਂ ਇਹਨਾਂ ਨਾਲ ਸੁਣ। ਐਸਐਮਡੀ ਜਦੋਂ ਉਸੇ ਬੈਠ ਨਾ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨੇ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਤੇ ਮੇਰੇ ਫਰਮਾਂ ਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ ਜਿੱਦਾਂ ਕਹਿ ਲਓ ਬੰਦੇ ਨੂੰ ਬਿਨਾਂ ਉਹ ਕੰਮ ਕਰਦੇ ਸੀ। ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ। ਸਭ ਕੋਈ ਆਣਾ ਦੂਰ ਗਵਨ ਸੇ, ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ। ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ। ਅੱਧਾ ਘੰਟਾ ਪਹਿਲਾਂ ਹੀ ਹੁੰਦੇ ਸੀ। ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨ ਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ, ਮੇਰਾ ਪਰਿਵਾਰ ਹੈ, ਮੈਂ ਉਹਨੂੰ ਪਿਓ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼, % ਵੀ ਕੋਈ ਮੇਰੇ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤ ਦੀ ਲੜਾਈ ਲੜਨੀ ਹੈ। ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇੱਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਹੁੰਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ। ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲੇ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਤੋਂ ਉੱਪਰ ਜਾਂਦੇ ਰਹਿਣਾ। ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 'ਤੇ ਜਿੱਤਦੀ ਹੈ। ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ 'ਤੇ।
WhatsApp ਤੇ, ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਆ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ ਜਿਹੜਾ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ ਹੈ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ। ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ TV ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ। ਤਾਂ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ, ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਦੇਖਿਆ ਜੀ, ਨਹੀਂ ਕਰਦਾ ਸੀ ਵੀ ਜੇ ਦੂਜੀ ਪੱਕਿਆ ਜੀ ਦੂਰ ਵੀ ਸ਼ਾਦੀ ਨਹੀਂ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਨਸ਼ੀਲਤਾ ਉਹ ਲੀਡਰ ਨਹੀਂ ਸੀ ਹੁੰਦਾ, ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਆ ਕੇ ਬਹਿ ਕੇ ਕਰ, ਚਾਹ ਪੀਆਂਗੇ ਬਹਿ ਕੇ ਕਰ ਲਾਂਗੇ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ। ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ, ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਹੈ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਬਿਲਕੁਲ, ਅਸੀਂ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ। ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ।
ਤਾਂ ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ। ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ। ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ, ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ, ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਹੋ ਰਹੇ ਹੋ ਉਹ ਨਹੀਂ ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹਰ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਕੇ ਬਾਪੂ ਬਿਨਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ, ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ, ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ। ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ।
ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਕਰ ਸਾਧੂ ਅੰਜਲੀ ਪਰਵਟਾ ਹੈ ਕਰਨ ਲੋਨ ਪਰਵਟਾ ਹੈ ਰਹਾਉ ਸਾਧ ਦਹਾਤਾ ਸਾਧ ਨਾ ਜਾਣਿਆ ਰਹੇ ਇਸ ਵਕਤ ਆ। ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਤਮਾਮ ਲੀਡਰਸ਼ਿਪ ਪਹੁੰਚੀ। ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਅਤੇ ਜਿਹੜਾ ਕਿ ਪੰਜ ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਹਨਾਂ ਦੇ 2 ਧੀਆਂ ਅਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ। ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਉਹ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ
ਛਪਾਰ ਦੀ ਕਾਨਫਰੰਸ ਹੁੰਦੀ ਸੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ, ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ ਬਾਗਾਂ 'ਚ ਰਹੇ ਨੇ। ਉਹ ਸ਼ੌਂਕ ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ ਉਹ ਕਹਿੰਦੇ ਸੀ ਵੀ ਕਾਕਾ ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ, ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਜਾਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਨੇ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ, ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ ਜਿੱਦਾਂ ਕਹਿ ਲਓ ਬੰਦੇ ਨੂੰ ਬਿਨਾਂ ਪਿੰਡ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨਾ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਆਉਂਦੇ ਸੀ। ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨ ਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤਿ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇੱਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਲਾਉਂਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ। ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲ ਗਏ।
ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ ਵੀ ਇੱਥੇ ਨਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ ਉਹ ਵੀ ਅਮਰੀਕਾ ਇਲਾਜ ਕਰਾਏ ਆ ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਉਹਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਕਮਾਲ ਤੋਂ ਉੱਪਰ ਜਾਂਦੇ ਰਹਿਣਾ, ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ, ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ ਤੇ, WhatsApp ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ ਜਿਹੜਾ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ, ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ TV ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ, ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ। 75 'ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖੀ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੇ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੀ ਸਹਿਨਸ਼ੀਲਤਾ ਬਹੁਤ ਸੀ, ਉਹ ਇਰੀਟੇਟ ਨਹੀਂ ਸੀ ਹੁੰਦਾ। ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ। ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ, ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ, ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸ਼ਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ,
ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਜੀ ਬਿਲਕੁਲ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ, ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ, ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ, ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ, ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹਰ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਕੇ ਬਾਪੂ ਬਿਨਾਂ ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਤਾਂ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ, ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਹੈਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ। ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ
ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਤਮਾਮ ਲੀਡਰਸ਼ਿਪ ਪਹੁੰਚੀ। ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ, ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ। ਅਤੇ ਜਿਹੜਾ ਕਿ ਪੰਜ ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਅਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਿਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਅਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ। ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ। ਸੋ ਇੱਕ ਪਿੰਡ ਦੀ ਪੋਲੀਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ। ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ। ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਉਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ। ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ ਉਹਦੀ ਵੀ ਗੱਲ ਸੁਣਨੀ ਹੈ ਨਾ।
ਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ ਸੀ ਉਹਦੇ ਖਿਲਾਫ ਹੋ ਜਾਂਦੇ ਆ, ਉਹ ਚਾਹੇ ਵਿਰੋਧੀ ਵੀ ਸੀ ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀਆਂ ਕੁਆਲਿਟੀ ਸੀ ਉਹਨਾਂ ਦੀ, ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ, ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ ਉਹ ਲੀਡਰ ਬਣ ਜਾਂਦੇ ਸੀ, ਰਾਜਨੀਤੀ ਦੇ ਵਿੱਚ ਉਹ ਪੈਰ ਪਸਾਰਦੇ ਜਾਂਦੇ ਸੀ ਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ, ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ। ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ MLA ਰਿਹਾ ਜਦੋਂ ਸਰਕਾਰ ਰਹੀ ਆ। ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਤਾਂ ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ, ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉੱਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ ਚਾਹੇ ਥੋੜੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾ ਉਹਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਨਾ, ਵੀ ਕਿਸੇ ਦੀ ਜੇ ਤੁਹਾਨੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ, ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ, ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈਗਾ। ਜੇਕਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਆ ਕੇ ਇਨਸਾਨ ਮਿਲ ਜਾਂਦਾ। ਇਹ ਉਹਨਾਂ ਦੀ ਇੱਕ ਫਿਤਰਤ ਸੀ, ਇਹ ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ, ਕਿਉਂਕਿ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ, ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਦਾ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਨਿਸ਼ਕਾਮ, ਜਿੱਦਾਂ ਕਹਿ ਲਓ, ਬੰਦੇ ਨੂੰ ਬਿਨਾਂ ਭਿੰਨ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚੱਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਜ਼ਿੰਦਗੀ ਦੀ, ਉਹਨੇ ਕਦੀ ਲੇਟ ਨਹੀਂ ਹੋਣਾ, ਅੱਧਾ ਘੰਟਾ ਪਹਿਲਾਂ ਹੀ ਆਉਂਦੇ ਸੀ। ਉਹਦਾ ਇੱਕ ਬਹੁਤ ਵੱਡੇ ਗੁਣ ਸੀ। ਆਖਰੀ ਪਲਾਂ ਦੇ ਵਿੱਚ ਜਿਵੇਂ ਤੁਹਾਡੇ ਵੀ ਕਈ ਵਾਰ ਮਨ ਮੁਟਾਵ ਹੋਏ ਨੇ ਅਕਾਲੀ ਦਲ ਦੇ ਨਾਲ, ਪਰ ਹੁਣ ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ, ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਮੇਰੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ। ਜੇ ਕਿਤੇ ਵਿਚਾਰਧਾਰਕ ਦੀ ਤੌਰ ਦੇ ਉੱਤੇ
ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ, ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤਿ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਲਾਉਂਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ, ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ, ਵੀ ਤੇਰਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ, ਕਦੀ ਗੁੱਸਾ ਨਹੀਂ ਸੀ ਆਉਂਦਾ ਨੂੰ। ਲਗਾਤਾਰ ਜਿੱਤਦੇ ਰਹਿਣਾ, ਲਗਾਤਾਰ ਮੈਂਬਰੀ ਕਮਾਲ ਤੋਂ ਉੱਪਰ ਜਾਂਦੇ ਰਹਿਣਾ। ਪਰ ਆਖਰੀ ਜਿਹੜੀ ਕਿ ਚੋਣ ਹੋਈ 2022 ਦੇ ਵਿੱਚ, ਉਸ ਦੇ ਵਿੱਚ ਇੱਕ ਹਾਰ ਦਾ ਸਾਹਮਣਾ ਕਰਨਾ ਪੈਂਦਾ। ਸਾਨੂੰ ਸਾਰਿਆਂ ਨੂੰ ਵੀ ਇਸ ਗੱਲ ਦਾ ਦੁੱਖ ਹੈ। ਸਾਡੇ ਮਨ ਦੇ ਬਹੁਤ ਵੱਡਾ ਇਹ ਜਿੱਦਾਂ ਭਰਮ ਹੀ ਰਿਹਾ ਕਿ ਬਾਦਲ ਸਾਹਿਬ ਨੂੰ ਚੋਣ ਨਹੀਂ ਸੀ ਲੜਾਉਣੀ ਚਾਹੀਦੀ, ਉਹ ਵੀ ਨਹੀਂ ਸੀ ਚਾਹੁੰਦੇ। ਲੇਕਿਨ ਅਸੀਂ ਐਵੇਂ ਕੋਰ ਕਮੇਟੀ 'ਚ ਫੈਸਲਾ ਕਰ ਬੈਠੇ ਕਿ ਬਾਦਲ ਸਾਹਿਬ ਦੀ ਸੀਟ ਨੰਬਰ 1 'ਤੇ ਜਿੱਤਦੀ ਹੈ, ਆਪਾਂ ਇਹਨੂੰ ਜੇਤੂ ਸੀਟ ਨੂੰ ਆਪਣੇ ਪਹਿਲਾਂ ਹੀ ਲਿਸਟ ਵਿੱਚ ਪਾ ਲਈਏ। ਅਸੀਂ ਆਪਣਾ ਲਾਲਚ ਕੀਤਾ, ਪਰ ਬਾਦਲ ਸਾਹਿਬ ਦਾ ਨਹੀਂ ਸੋਚਿਆ ਕਿ ਉਹਦੀ ਜ਼ਿੰਦਗੀ ਕਿੱਥੇ ਪਹੁੰਚੀ ਹੋਈ ਹੈ, ਉਹਨੂੰ ਕੀ ਠੇਸ ਪਹੁੰਚੇਗੀ। ਪਤਾ ਨਹੀਂ ਸੀ ਲੋਕਾਂ ਨੇ ਅੱਗੇ ਬਾਦਲ ਸਾਹਿਬ ਲੜਦੇ ਸੀਗੇ ਲੋਕਾਂ 'ਚ ਵੋਟਾਂ ਨਾਲ। ਹੁਣ ਅੱਜ ਦੇ ਲੀਡਰ ਲੜਦੇ ਸੋਸ਼ਲ ਮੀਡੀਆ 'ਤੇ, WhatsApp 'ਤੇ। ਨਾ ਉਹਨਾਂ ਨੇ ਕਦੀ ਸੋਸ਼ਲ ਮੀਡੀਆ ਚਲਾਇਆ, ਨਾ ਅਸੀਂ ਚਲਾਇਆ। ਅਸੀਂ ਪੁਰਾਣੇ ਸੋਚਦੇ ਹੈਗੇ ਹਾਂ, ਸਾਨੂੰ ਅਜੇ ਵੀ ਨਹੀਂ, ਪਰ ਸੋਸ਼ਲ ਮੀਡੀਆ ਦੀਆਂ ਸਰਕਾਰਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਪੂਰੀਆਂ ਕਰ ਸਕਦੀਆਂ। ਉਹੀ ਭਾਵਨਾ ਪੂਰੀ ਕਰ ਸਕਦਾ ਜਿਹੜਾ ਲੋਕਾਂ ਕੋਲ ਜਾ ਕੇ ਆਪਣੀਆਂ ਵੋਟਾਂ ਮੰਗੇ। ਬਸ ਆਖਰ ਦੇ ਵਿੱਚ ਪੁੱਛਾਂਗੇ ਜਿਹੜਾ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ, ਜਿਵੇਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ, ਜਿਹੜੇ ਮਨ ਮੁਟਾਵ ਨੇ ਉਹ ਦੂਰ ਹੋ ਜਾਣੇ ਆ। ਹੁਣ ਉਹਨਾਂ ਨੇ ਮੈਨੂੰ ਕੱਢਿਆ, ਮੈਂ ਨਹੀਂ ਛੱਡਿਆ। ਤੁਸੀਂ ਕਈ ਦੇਖਿਆ ਮੇਰੀ ਸਪੀਚ ਵਿੱਚ, ਮੇਰੀ ਬਾਈਟ ਵਿੱਚ, ਮੇਰੇ ਬਿਆਨ 'ਚ ਕਿ ਮੈਂ ਅਕਾਲੀ ਦਲ ਤੋਂ ਬਾਹਰ। ਮੈਂ ਸਦਾ ਕਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਅੰਗ ਹੈ, ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਹੈ, ਸ਼੍ਰੋਮਣੀ ਅਕਾਲੀ ਦਲ ਦੀ ਲੜਾਂਗੀ, ਮਰਾਂਗੀ, ਮਜ਼ਬੂਤ ਕਰਾਂਗੀ, ਮੈਂ ਪੰਥ ਦੀ ਲੜਾਂਗੀ। ਤਾਂ ਇਹ ਅਸੀਂ ਗੱਲਬਾਤ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਹੀਂ ਛੱਡਿਆ, ਜਿਵੇਂ ਉਹਨਾਂ ਦੇ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਕਿਹਾ ਗਿਆ ਪਿੱਛੇ ਤੋਂ ਕਿ ਤੁਹਾਨੂੰ ਵੀ ਅਕਾਲੀ ਦਲ ਨਹੀਂ ਛੱਡਣਾ ਚਾਹੀਦਾ ਸੀ। ਤਾਂ ਬੀਬੀ ਜੰਗੀਰ ਕੌਰ ਕਹਿੰਦੇ ਕਿ ਅਸੀਂ ਅਕਾਲੀ ਦਲ ਨਹੀਂ ਛੱਡਿਆ, ਸਾਨੂੰ ਕੱਢਿਆ ਗਿਆ ਹੈਗਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਪਿੰਡ ਬਾਦਲ ਤੋਂ। ਪਿੰਡ ਬਾਦਲ ਦੀਆਂ ਇਹ ਤਸਵੀਰਾਂ ਨੇ, ਪਿੱਛੇ ਕਾਫੀ ਲੰਬਾ ਜਿਹੜਾ ਕਿ ਵੱਡਾ ਕਾਫਲਾ ਆ ਰਿਹਾ ਹੈਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕਿ ਮ੍ਰਿਤਕ ਦੇਹ ਆ, ਉਸ ਨੂੰ ਅੰਤਿਮ ਰਸਮਾਂ ਦੇ ਤਹਿਤ ਨਾਲ ਜਿਹੜਾ ਕਿ ਅਲਵਿਦਾ ਕੀਤਾ ਜਾਣਾ ਇੱਥੋਂ, ਇਸ ਦੁਨੀਆ ਤੋਂ, ਇਸ ਫਾਨੀ ਸੰਸਾਰ ਤੋਂ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ 40s ਦੇ ਵਿੱਚ ਜਿਹੜਾ ਕਿ ਆਖਰੀ ਪਾਲਸੀ ਜਿਹੜੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਗੁਜ਼ਾਰੇ ਸਨ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅੱਗੇ ਚੱਲ ਕੇ ਹੋਰ ਕੋਸ਼ਿਸ਼ ਕਰਾਂਗੇ ਕਿ ਸਿਆਸੀ ਲੀਡਰਾਂ ਦੇ ਨਾਲ ਜਾਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਵਰਕਰਾਂ ਦੇ ਨਾਲ ਮੁਲਾਕਾਤ ਕਰਵਾਈ ਜਾਵੇ ਇੰਡੋਜ਼ TV ਤੋਂ। ਤਾਂ ਤੁਸੀਂ ਜੁੜੇ ਰਹਿਣਾ। ਤਾਂ ਅਸੀਂ ਤੁਹਾਨੂੰ ਸਵੇਰ ਤੋਂ ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਹਾਂ। ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਮਾ ਜਿਹੜਾ ਕਿ ਸਮਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਕਿ ਸਾਂਝ ਰਹੀ ਆ। ਛੋਟੇਪੁਰ ਜੀ ਕੀ ਮਹਿਸੂਸ ਕੀ ਕਰਦੇ ਹੋ, ਕਿਉਂਕਿ ਤੁਹਾਡੀ ਕਾਫੀ ਜਿਹੜੀ ਕਿ ਸਾਂਝ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਦੇਖੋ ਜੀ, ਮੈਂ ਉਹਨਾਂ ਨੂੰ ਫਸਟ ਟਾਈਮ 74 'ਚ ਮਿਲਿਆ ਸੀ।
75 ਚ ਮੈਂ ਬਲਾਕ ਸੰਮਤੀ ਧਾਰੀਵਾਲ ਦਾ ਚੇਅਰਮੈਨ ਬਣ ਗਿਆ ਸੀ। ਮੈਨੂੰ ਮਿਲੇ ਤਾਂ ਮੈਨੂੰ ਕਹਿੰਦੇ ਕਾਕਾ ਜੀ ਤਗੜੇ ਹੋ ਕੇ ਕੰਮ ਕਰੋ। ਮੈਂ ਵੀ ਪਹਿਲਾਂ ਚੇਅਰਮੈਨ ਹੀ ਸਾਂ ਬਲਾਕ ਸੰਮਤੀ ਦਾ। ਉਸ ਬੰਦੇ 'ਚ ਮੈਂ ਇੱਕ ਚੀਜ਼ ਦੇਖਿਆ ਜੀ, ਮਿਹਨਤ ਉਹ ਇੰਨੀ ਕਰਦਾ ਸੀ ਵੀ ਜੇ ਦੂਜੀ ਭਾਸ਼ਾ 'ਚ ਕਹਿ ਜੇ ਮਜ਼ਦੂਰ ਵੀ ਸ਼ਾਇਦ ਇੰਨੀ ਮਿਹਨਤ ਨਹੀਂ ਕਰਦਾ। ਦੂਜਾ ਉਹਦੇ 'ਚ ਸਹਿਣਸ਼ੀਲਤਾ ਬਹੁਤ ਸੀ। ਉਹ ਇਰੀਟੇਟ ਨਹੀਂ ਸੀ ਹੁੰਦਾ, ਕੋਈ ਮਾੜਾ ਲਫ਼ਜ਼ ਵੀ ਉਹਨੂੰ ਕਹਿ ਦਿੰਦਾ ਸੀ ਤੇ ਕੋਈ ਨਹੀਂ ਕਾਕਾ ਜੀ, ਕੋਈ ਨਹੀਂ ਸਰਦਾਰ ਸਾਹਿਬ ਕਰ ਲਾਂਗੇ, ਬਹਿ ਕੇ ਕਰ ਲਾਂਗੇ, ਤੁਸੀਂ ਆਇਓ ਚਾਹ ਪੀਆਂਗੇ, ਬਹਿ ਕੇ ਕਰ ਲਾਂਗੇ। ਗੁੱਸਾ ਨਹੀਂ ਸੀ ਕਰਦਾ। ਇਹ ਦੋ ਗੁਣ ਬਹੁਤ ਵੱਡੇ ਆ ਜਿਹੜੇ ਅੱਜ ਦੇ ਪੋਲੀਟੀਸ਼ੀਅਨ 'ਚ ਹੈ ਨਹੀਂ। ਅਕਾਲੀ ਦਲ ਨੂੰ ਕੀ ਘਾਟਾ ਪਿਆ ਬਾਦਲ ਸਾਹਿਬ ਦੇ ਜਾਣ ਦੇ ਨਾਲ? ਅਕਾਲੀ ਦਲ ਉਹੋ ਜਿਹਾ ਬੰਦਾ ਕਿੱਥੇ ਜੀ, ਉਹ ਇੰਨੀ ਲੰਬੀ ਪਾਰੀ ਖੇਡ ਕੇ ਗਿਆ। ਉਹਨੇ ਪੰਜਾਬ ਨੂੰ ਇੰਨਾ ਕੁਝ ਦਿੱਤਾ, ਪੰਜਾਬ ਨੇ ਵੀ ਉਹਨੂੰ ਬਹੁਤ ਮਾਣ ਤਾਣ ਦਿੱਤਾ। ਪਰ ਨਵੀਂ ਪੀੜ੍ਹੀ 'ਚ ਉਹਦੇ ਲਾਗੇ ਛਾਗੇ ਵੀ ਕੋਈ ਬੰਦਾ ਨਹੀਂ ਗਾ। ਹੁਣ ਤਾਂ ਰੋਜ਼ ਤੂੰ ਮੈਂ ਲੀਡਰ ਇੱਕ ਦੂਜੇ ਨਾਲ ਕਰਦੇ ਆ। ਉਹਨੇ ਕਦੀ ਆਪੋਜੀਸ਼ਨ 'ਚ ਹੁੰਦਿਆਂ ਵੀ ਕਦੀ ਤਲਕ ਕਲਾਮੀ ਨੇ ਹਾਊਸ 'ਚ ਹੋਣ ਦਿੱਤੀ, ਰੂਲਿੰਗ ਪਾਰਟੀ ਦੇ ਵਿੱਚ ਵੀ ਹੁੰਦਿਆਂ ਜੇ ਆਪੋਜੀਸ਼ਨ ਨੇ ਕੋਈ ਤਲਕ ਕਲਾਮੀ ਕੀਤੀ ਤਾਂ ਉਹਨੂੰ ਬੜੇ ਸੁਚੱਜੇ ਤਰੀਕੇ ਨਾਲ ਕੀਤਾ। ਉਹਦੀਆਂ ਯਾਦਾਂ ਬਹੁਤ ਨੇ। ਇੱਕ ਤਾਂ ਕਿਸਾਨਾਂ ਦਾ ਲੀਡਰ ਸਮਝਦੇ ਸੀ, ਇੱਕ ਉਹਨੇ ਗਰੀਬਾਂ ਨੂੰ ਆਟਾ ਦਾਲ, ਸਗਨ ਸਕੀਮ, ਕਿਸਾਨਾਂ ਲਈ ਮੰਡੀਆਂ, ਫੋਕਲ ਪੁਆਇੰਟ, ਆਦਰਸ਼ ਸਕੂਲ, ਜੋ ਪੰਜਾਬ ਦੀ ਡਿਵੈਲਪਮੈਂਟ ਉਹਨੇ ਕੀਤੀ ਹੈ ਉਹ ਉਹਦੇ ਨਾਲ ਜੁੜੀ ਹੈ ਔਰ ਹਮੇਸ਼ਾ ਯਾਦ ਰਹਿਣੀ ਹੈ। ਜੀ ਬਿਲਕੁਲ, ਅਸੀਂ ਬਹੁਤ ਧੰਨਵਾਦ ਕਰਾਂਗੇ। ਇੱਧਰਲੇ ਪਾਸੇ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਲੰਬੀ ਜਿਹੜੀ ਕਿ ਨਿਗਾਹ ਵੱਜਦੀ ਆ ਕੈਮਰੇ ਦੀ, ਤਾਂ ਲੰਬੀ ਨਿਗਾਹ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਰਹੇ ਹਾਂ ਕੈਮਰੇ ਦੇ ਥਰੂ, ਤਾਂ ਕਿ ਅਗਲੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਨੇ ਸਕੂਲੀ ਬੱਚਿਆਂ ਦੀਆਂ ਤਸਵੀਰਾਂ ਨੇ NCC ਦੇ ਵੱਲੋਂ ਜਿਹੜੀਆਂ ਕਿ ਲਗਾਈਆਂ ਗਈਆਂ। ਤੁਸੀਂ ਦੇਖ ਸਕਦੇ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਤਾਂ ਇਹ ਫੁੱਲ ਨੇ ਜਿਹੜੇ ਫੁੱਲ ਨੇ ਉਹ ਵਿਛਾਏ ਗਏ ਨੇ। ਅੰਤਮ ਜਿਹੜੀਆਂ ਕਿ ਰਸਮਾਂ ਹੋ ਰਹੀਆਂ ਨੇ ਉਸ ਨੂੰ ਦੇਖਦੇ ਹੋਏ, ਤਾਂ ਤੁਸੀਂ ਦੇਖ ਸਕਦੇ ਹੋ ਕਾਲਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਕਿ ਬਾਦਲ ਪਿੰਡ ਦਾ ਕਾਲਜ ਆ, ਉਸ ਦੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਉਹ ਖੜੇ ਨਜ਼ਰ ਆ ਰਹੇ ਨੇ। NCC ਦੇ ਸਟੂਡੈਂਟ ਨੇ ਇਹ ਜੋ ਕਿ ਖੜੇ ਹੋਏ ਨੇ। ਤਾਂ ਅਸੀਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ। ਇਹ ਪਿੰਡ ਬਾਦਲ ਦੀਆਂ ਨੇ, ਪਿੰਡ ਬਾਦਲ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਚੁੱਕੇ ਹੋਏ ਨੇ। ਤਾਂ ਅੰਤਮ ਜਿਹੜੀ ਕਿ ਵਿਦਾਇਗੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਦੇਣ ਦੇ ਲਈ ਇਹ ਖੜੇ ਹੋਏ ਨੇ। ਰਸਤੇ ਦੇ ਵਿੱਚ ਫੁੱਲ ਲੈ ਕੇ ਖੜੇ ਹੋਏ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਫੁੱਲ ਵੀ ਵਿਛਾਏ ਜਾ ਰਹੇ ਨੇ, ਫੁੱਲ ਵੀ ਵਿਛਾਏ ਜਾ ਰਹੇ ਨੇ। ਤਾਂ ਇੱਧਰਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਸਕੂਲੀ ਬੱਚੇ ਨੇ, ਸਕੂਲੀ ਬੱਚੇ ਨੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਪਰਿਵਾਰ ਜਿਹੜਾ ਕਿ ਉਹ ਅੱਗੇ ਪਹੁੰਚਦਾ ਨਜ਼ਰ ਆਉਂਦਾ। ਜਿਵੇਂ ਅਸੀਂ ਤੁਹਾਨੂੰ ਹਰਸਿਮਰਤ ਕੌਰ ਬਾਦਲ ਹੋਰਾਂ ਦੀਆਂ ਤਸਵੀਰਾਂ ਦਿਖਾਈਆਂ ਸੀ, ਤਾਂ ਉਸੇ ਤਰ੍ਹਾਂ ਇਹ ਤਸਵੀਰਾਂ ਪਿੰਡ ਬਾਦਲ ਤੋਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੰਜਾਬੀ ਤੇ ਹਲੀਮੀ ਪਹਿਰੇਦਾਰ ਫਕਰੇ ਕੌਮ ਹੱਥ ਦੇ ਵਿੱਚ ਪੋਸਟਰ ਫੜਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਤੋਂ ਇਹ ਪਹੁੰਚੇ ਨੇ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਲਾਕੇ ਦੇ ਜਿਹੜੇ ਲੋਕ ਨੇ, ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਹੋਏ ਨੇ, ਤਾਂ ਉਹ ਉੱਥੋਂ ਦੇ ਜਿਹੜੇ ਕਿ ਲੋਕ ਪਹੁੰਚੇ ਨੇ, ਸਟੂਡੈਂਟ ਪਹੁੰਚੇ ਨੇ। ਤਾਂ ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਇਸ 'ਤੇ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ, ਤੁਹਾਡੇ ਹੱਥ ਹਮੇਸ਼ਾ ਸਾਡੇ ਸਿਰ 'ਤੇ ਰਿਹਾ। ਤਾਂ ਇਹ ਸਲੋਗਨ ਨੇ ਜਿਹੜੇ ਲਿਖੇ ਗਏ ਨੇ। ਤਾਂ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਤਾਂ ਮਾਤਾ ਰੋ ਰਹੇ ਹੋ? ਰੋਣਾ ਹੀ, ਬਾਪੂ ਬਿਨਾਂ ਅਸੀਂ ਤਾਂ ਮੈਂ ਕਮਰੇ ਹੋ ਜਾਣਗੇ। ਬਾਪੂ ਸਾਡੀ ਗੱਲ ਸੁਣਦਾ ਸੀਗਾ, ਬਾਪੂ ਸਾਰੀ ਗੱਲ ਸੁਣਦਾ ਸੀ, ਸਾਡੇ ਦੁੱਖ ਸੁੱਖ ਹਰ ਧਰਦਾ ਸੀ ਸਿਰ 'ਤੇ। ਹੁਣ ਅਸੀਂ ਔਖੇ ਹੋ ਕੇ ਬਾਪੂ ਬਿਨਾਂ ਤਾਂ ਇਹ ਤਸਵੀਰ
ਤਸਵੀਰ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ, ਗੋਦੀ ਬੱਚਾ ਚੱਕਿਆ, ਅੱਖਾਂ 'ਚ ਹੰਝੂ ਨੇ, ਰੋ ਰਹੇ ਹੋ। ਕਿੰਨਾ ਕੁ ਵੱਡਾ ਜਿਹੜਾ ਕਿ ਪਿੰਡ ਨੂੰ ਘਾਟਾ ਪਿਆ ਗਾ? ਬਹੁਤ ਵੱਡਾ ਘਾਟਾ ਪੈ ਗਿਆ ਜੀ। ਸਾਡੇ ਲਈ ਤਾਂ ਸਾਡਾ ਰੱਬ ਸੀ। ਅਸੀਂ ਇਸ ਪਿੰਡ ਦੇ ਵਸਨੀਕ ਆਂਗੇ ਬਾਦਲ ਦੇ, ਤੇ ਸਾਡੇ ਵਾਸਤੇ ਸਾਡਾ ਰੱਬ ਆ। ਮੇਰਾ ਇਲਾਜ ਇਹਨਾਂ ਨੇ ਕਰਵਾਇਆ, ਬਾਦਲ ਸਾਹਿਬ ਨੇ। ਇਹ ਤਸਵੀਰਾਂ ਨੇ ਜਿਹੜੀਆਂ ਕਿ ਭਾਵੁਕ ਕਰਦੀਆਂ ਨੇ ਕਿਤੇ ਨਾ ਕਿਤੇ ਜਾ ਕੇ। ਬੇਸ਼ੱਕ ਬੰਦੇ ਦੀਆਂ ਕਮੀਆਂ ਹੋਣ, ਪਰ ਜਿਹੜੇ ਕਿ ਆਖਰੀ ਪਲਾਂ ਦੇ ਵਿੱਚ ਚੰਗੇ ਜਿਹੜੇ ਕਿ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਪਿੰਡ ਵਾਸੀਆਂ ਦੇ ਵੱਲੋਂ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਜਿਹੜੀ ਕਿ ਮ੍ਰਿਤਕ ਦੇਹ ਆ ਉਸ ਨੂੰ ਲਿਜਾਇਆ ਜਾ ਰਿਹਾ ਤੇ ਅੰਤਮ ਜਿਹੜੀਆਂ ਕਿ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣੀਆਂ ਨੇ। ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦਾ ਇਹ ਕਹਿਣਾ ਗਾ ਕਿ ਸਾਡੇ ਲਈ ਸਾਡਾ ਰੱਬ ਸੀ ਤੇ ਅੱਜ ਅਸੀਂ ਲਵਾਰਸ ਹੋ ਗਏ ਹਾਂ। ਇਹਨਾਂ ਦਾ ਜਿਹੜੀਆਂ ਅਸੀਂ ਤੁਹਾਡੇ ਨਾਲ ਮੁਲਾਕਾਤਾਂ ਕਰਵਾ ਰਹੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਕਿਉਂਕਿ ਇਹ ਅਕਾਲੀ ਦਲ ਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਜਿਹੜੀ ਕਿ ਸੋਗ ਦੀ ਲਹਿਰ ਆ। ਬਹੁਤ ਵੱਡਾ ਜਿਹੜਾ ਕਿ ਪਿੰਡ ਬਾਦਲ ਨੂੰ ਜਿਹੜਾ ਘਾਟਾ ਪਿਆ ਗਾ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਪੂਰੇ 95 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਤਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਜੋ ਸਾਂਝਾ ਕਰ ਰਹੇ ਹਾਂ। ਤਾਂ ਇਸ ਵਕਤ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਤਾਂ ਸਰਦਾਰ ਸੁਖਬੀਰ ਸਿੰਘ ਦੇ ਸਪੁੱਤਰ, ਤਾਂ ਉਹਨਾਂ ਦੇ ਨਾਲ ਉਹਨਾਂ ਦੀਆਂ ਧੀਆਂ, ਤੇ ਜੇਕਰ ਅਸੀਂ ਗੱਲ ਕਰੀਏ ਰਿਸ਼ਤੇਦਾਰ ਹੋਰ ਜਿਹੜੇ ਕਿ ਸਕੇ ਸੰਬੰਧੀ ਨੇ ਇਕੱਠੇ ਹੋਏ ਨੇ, ਤਸਵੀਰਾਂ ਨੇ ਸਾਂਝੀਆਂ ਕਰ ਰਹੇ ਹਾਂ। ਇਸ ਵਕਤ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਸੋਗ ਦੇ ਵਿੱਚੋਂ ਦੀ ਲੰਘਦਾ ਹੋਇਆ ਨਜ਼ਰ ਆ ਰਿਹਾ। ਸੋਗ ਦੀ ਜਿਹੜੀ ਕਿ ਲਹਿਰ ਆ ਪੂਰੇ ਪਿੰਡ ਦੇ ਵਿੱਚ ਫੈਲੀ। ਤਾਂ ਇਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਹੁਣ ਸਾਂਝੀ ਕਰ ਰਹੇ ਹਾਂ, ਇਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਪਾਰਟੀ ਵਰਕਰਾਂ ਦੀ ਆ, ਰਿਸ਼ਤੇਦਾਰਾਂ ਦੀ ਆ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ। ਇਸ ਵਕਤ ਆ, ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੇ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ, ਬੇਸ਼ੱਕ ਉਹ ਵਿਰੋਧੀ ਧਿਰ ਹੋਵੇ, ਬੇਸ਼ੱਕ ਉਹ ਮੌਜੂਦਾ ਧਿਰ ਦੇ ਨੇਤਾ ਹੋਣ। ਬੇਸ਼ੱਕ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਅੰਤਮ ਰਸਮਾਂ ਦੇ ਨਾਲ ਚਿਤਾ ਗਈ ਉਹ ਬਲ ਚੁੱਕੀ ਆ, ਤੇ ਜਿਹੜਾ ਕਿ 5 ਤੱਤਾਂ ਦਾ ਸਰੀਰ ਆ ਉਹ ਮਿੱਟੀ ਦੇ ਵਿੱਚ ਮਿਲ ਚੁੱਕਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ। ਲਗਾਤਾਰ ਜਿਹੜਾ ਕਿ ਬਹੁਤ ਵੱਡੀ ਜਿਹੜੀ ਕਿ ਖਬਰ ਸੀ, ਬ੍ਰੇਕਿੰਗ ਨਿਊਜ਼ ਸੀ ਜਿਹੜੀ ਕਿ ਇੱਕਦਮ ਨਿਕਲਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਤਾਂ ਉਸ ਤੋਂ ਬਾਅਦ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਗਾ। ਉਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਅੱਜ ਤਮਾਮ ਜਿਹੜੀ ਕਿ ਲੀਡਰਸ਼ਿਪ ਪਹੁੰਚੀ ਆ। ਤੇ ਉੱਥੇ ਹੀ ਅਸੀਂ ਗੱਲ ਇਹ ਵੀ ਕਰਾਂਗੇ ਕਿ ਸਿਆਸਤ ਦੇ ਵਿੱਚ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਅੰਤਮ ਰਸਮਾਂ ਦੇ ਨਾਲ ਸੰਸਕਾਰ ਕੀਤਾ ਗਿਆ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰੀਆਂ ਨੇ। ਪਿਛਲੇ 2 ਦਿਨਾਂ ਤੋਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਜਿਹੜਾ ਕਿ ਕਰ ਰਹੇ ਨੇ ਲੋਕ ਜਿਹੜੇ ਕਿ ਇੱਥੇ ਪਹੁੰਚੇ ਹੋਏ ਨੇ, ਉਹ ਪਰਿਵਾਰ ਦੇ ਨਾਲ ਦੁੱਖ ਸੁੱਖ ਸਾਂਝਾ ਕਰ ਰਹੇ ਨੇ। ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਦੇ 2 ਧੀਆਂ ਤੇ 1 ਸਪੁੱਤਰ ਜਿਹੜੇ ਕਿ ਉੱਥੇ ਬੈਠੇ ਹੋਏ ਨੇ। ਅਲੀ ਸਾਹਿਬ, ਅਕਾਲੀ ਦਲ ਨੂੰ ਬਹੁਤ ਵੱਡਾ ਜਿਹੜਾ ਕਿ ਘਾਟਾ, ਨਾ ਪੂਰਾ ਹੋਣ ਵਾਲਾ ਘਾਟਾ ਕਹਿ ਸਕਦੇ ਹਾਂ। ਅੱਜ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਚਲੇ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਦੁੱਖ ਵੀ ਹੈ ਤੇ ਬਹੁਤ ਵੱਡਾ ਘਾਟਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਲਈ, ਪੰਜਾਬ ਦੇ ਲਈ, ਦੇਸ਼ ਦੇ ਲਈ, ਕਿਉਂਕਿ ਇੱਕ ਆਜ਼ਾਦੀ ਤੋਂ ਬਾਅਦ ਇੱਕ ਵੱਡੇ ਲੀਡਰ ਸੀਗੇ ਇਸ ਦੇਸ਼ ਦੇ ਵਿੱਚ। ਸੋ ਜੋ ਸਾਨੂੰ ਸਦੀਵ ਵਿਛੋੜਾ ਦੇ ਗਏ ਨੇ। ਸੋ ਇੱਕ ਪਿੰਡ ਦੀ ਪੋਲਿਟਿਕਸ ਤੋਂ ਲੈ ਕੇ, ਪਿੰਡ ਦੇ ਸਰਪੰਚ ਤੋਂ ਲੈ ਕੇ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ।
ਸੋ ਬਹੁਤ ਵੱਡੀਆਂ ਉਹਨਾਂ ਦੀ ਪ੍ਰਾਪਤੀ, ਬਹੁਤ ਵੱਡੀ ਦੇਣ ਵੀ ਆ। ਉਹਨਾਂ ਨੇ ਬਹੁਤ ਸਾਰੇ ਜਿਹੜੇ ਵਿਕਾਸ ਦੇ ਕੰਮ, ਖਾਸ ਤੌਰ 'ਤੇ ਜਿੱਥੇ ਡਿਵੈਲਪਮੈਂਟ ਦੇ ਨਾਲ ਨਾਲ ਸਹੂਲਤਾਂ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਨੇ ਸਹੂਲਤਾਂ ਦਿੱਤੀਆਂ, ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਉਹਦੇ ਨਾਲ ਹੀ ਮਜ਼ਦੂਰਾਂ ਦੇ ਲਈ, ਗਰੀਬਾਂ ਦੇ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ ਵਰਗੀਆਂ ਜਿਹੜੀਆਂ ਸਕੀਮਾਂ ਉਹਨਾਂ ਨੇ ਸ਼ੁਰੂ ਕੀਤੀਆਂ। ਫਿਰ ਸਾਡੀ ਜਿਹੜੀਆਂ ਯਾਦਗਾਰਾਂ ਸੀਗੀਆਂ, ਜਿਹੜਾ ਸਾਡਾ ਪਿਛੋਕੜ ਸੀਗਾ, ਉਸ ਨੂੰ ਸੰਭਾਲਣ ਦੇ ਲਈ ਵੱਡੇ ਘੱਲੂ ਘਾਰੇ ਦੀ ਯਾਦਗਾਰ, ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਗਈ। ਸੋ ਇਸੇ ਤਰ੍ਹਾਂ ਵਿਰਾਸਤ-ਏ ਖਾਲਸਾ, ਜੰਗੇ ਆਜ਼ਾਦੀ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ, ਇਹ ਸਾਰੇ ਜੋ ਵੀ ਇਹ ਕੰਮ ਹੋਏ ਨੇ। ਇਸੇ ਤਰ੍ਹਾਂ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਣ ਵਾਲਾ ਨਾ, ਉਸ ਦੀ ਜੋ ਵੀ ਉਹਨੂੰ ਉਹਦੀ ਡੈਕੋਰੇਸ਼ਨ ਕੀਤੀ ਗਈ, ਸੋ ਸਾਰੇ ਇਹ ਸਭ ਬਾਦਲ ਸਾਹਿਬ ਦੀ ਦੇਣ ਆ। ਅਕਾਲੀ ਦਲ ਨੂੰ ਜਿਹੜਾ ਘਾਟਾ ਪਿਆ ਉਹ ਪੂਰਾ ਕਿਵੇਂ ਹੋਊਗਾ, ਇਹ ਵੀ ਤਾਂ ਇੱਕ ਸਵਾਲ ਖੜਾ ਹੁੰਦਾ, ਕਿਉਂਕਿ ਇੱਕ ਖੜੋਤ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਵਿੱਚ ਇੱਕ ਸਮੇਂ ਦੇ ਲਈ ਆ ਗਈ ਹੈ। ਦੇਖੋ, ਜਿਹੜੀ ਉਹਨਾਂ ਦੇ ਜਿਹੜੇ ਗੁਣ ਸੀਗੇ, ਉਹਨਾਂ ਤੋਂ ਅੱਜ ਦੀ ਲੀਡਰਸ਼ਿਪ ਨੂੰ ਸੇਧ ਲੈਣ ਦੀ ਲੋੜ ਆ। ਜਿਸ ਤਰ੍ਹਾਂ ਸਮੇਂ ਦੇ ਪਾਬੰਦ ਰਹਿਣਾ ਅਤੇ ਹਲੀਮੀ, ਨਿਮਰਤਾ ਰੱਖਣੀ, ਹਰੇਕ ਦੇ ਨਾਲ ਪਿਆਰ ਨਾਲ, ਸਤਿਕਾਰ ਨਾਲ ਗੱਲ ਕਰਨੀ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਇਸ ਤਰ੍ਹਾਂ ਦੇ ਜਿਹੜੇ ਕਦੇ ਵਿਰੋਧੀ ਦਾ ਵੀ ਜਿਹੜਾ ਆ ਗਿਆ, ਉਹਦੀ ਵੀ ਗੱਲ ਸੁਣਨੀ ਹੈ ਨਾ। ਅਤੇ ਕਿਉਂਕਿ ਛੋਟੀ ਛੋਟੀ ਅਸੀਂ ਦੇਖਦੇ ਹਾਂ ਰਾਜਨੀਤੀ ਦੇ ਵਿੱਚ, ਕੋਈ ਇੱਕ ਵਾਰ ਕਿਸੇ ਨੇ ਵਿਰੋਧ ਕਰਤਾ, ਅਸੀਂ ਉਹਦੇ ਖਿਲਾਫ ਹੋ ਜਾਂਦੇ ਹਾਂ। ਉਹ ਚਾਹੇ ਵਿਰੋਧੀ ਵੀ ਸੀ, ਉਹਦੇ ਘਰ ਚਲੇ ਜਾਂਦੇ ਸੀਗੇ। ਸੋ ਇਸ ਤਰ੍ਹਾਂ ਦੀ ਬੜੀ ਕੁਆਲਿਟੀ ਸੀ ਉਹਨਾਂ ਦੀ। ਇਹ ਲੈ ਕੇ ਜੇ ਆਉਣ ਵਾਲੇ ਸਮੇਂ 'ਚ ਲੀਡਰਸ਼ਿਪ ਆ, ਸਾਰੀ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਆ। ਪਾਰਟੀ ਨੂੰ ਸਿਧਾਂਤਾਂ 'ਤੇ ਚਲਾਉਣ ਦੀ ਲੋੜ ਆ। ਅਤੇ ਇਹ ਪਾਰਟੀ ਤਾਂ ਕਦੇ ਵੀ ਨਹੀਂ, ਇਹਦੀ ਅਕਾਲੀ ਦਲ ਪਾਰਟੀ ਆ, ਸਾਡੀ ਖੇਤਰੀ ਪਾਰਟੀ ਆ। ਸੋ ਪੰਜਾਬ ਦੇ ਲੋਕ ਇਸ ਨੂੰ ਚਾਹੁੰਦੇ ਨੇ। ਯਾਰੀ ਸਾਹਿਬ, ਆਖਰ ਦੇ ਵਿੱਚ ਇੱਕ ਪੁੱਛਣਾ ਚਾਹਾਂਗੇ ਕਿ ਇਹ ਵੀ ਕਿਹਾ ਜਾਂਦਾ ਕਿ ਬਾਦਲ ਸਾਹਿਬ ਜਿਨ੍ਹਾਂ ਦੀ ਪਿੱਠ ਥਾਪੜ ਦਿੰਦੇ ਸੀ, ਉਹ ਲੀਡਰ ਬਣ ਜਾਂਦੇ ਸੀ ਰਾਜਨੀਤੀ ਦੇ ਵਿੱਚ, ਉਹ ਪੈਰ ਪਸਾਰਦੇ ਜਾਂਦੇ ਸੀ ਅਤੇ ਅੱਗੇ ਵੱਧਦੇ ਜਾਂਦੇ ਸੀ। ਭਾਜੀ, ਉਹ ਦੇਖੋ, ਉਹਨਾਂ ਨੇ ਉਹ ਰਾਜਨੀਤੀ ਜਿਹੜੀ ਦੇਸ਼ ਦੀ ਆਜ਼ਾਦੀ ਤੋਂ ਪਹਿਲੋਂ ਤੋਂ ਲੈ ਕੇ ਅੱਜ ਤੱਕ ਦਾ, ਕਿਉਂਕਿ ਬੜੀਆਂ ਤਬਦੀਲੀਆਂ ਆਈਆਂ ਨੇ, ਲੇਕਿਨ ਉਹ ਦੌਰ ਸਾਰਾ ਦੇਖਿਆ ਉਹਨਾਂ ਨੇ। ਸੋ ਸਮੇਂ ਦੇ ਨਾਲ ਬੜੀਆਂ ਤਬਦੀਲੀਆਂ ਆਈਆਂ। ਅੱਜ ਰਾਜਨੀਤੀ 'ਚ ਬੜੀਆਂ ਵੱਡੀਆਂ ਤਬਦੀਲੀਆਂ ਆਈਆਂ। ਅੱਜ ਦਾ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਨਾ, ਸੋ ਉਹਦੇ ਵਿੱਚ ਲੋਕਾਂ 'ਚ ਜਾਗ੍ਰਿਤੀ ਵੀ ਬੜੀ ਹੈਗੀ ਆ। ਸੋ ਅੱਜ ਦੀ ਜਿਹੜੀ ਪੋਲੀਟਿਕਸ ਹੈਗੀ ਆ, ਸਮੇਂ ਨਾਲ ਬਦਲੀ ਵੀ ਆ ਅਤੇ ਔਖੀ ਵੀ ਬਹੁਤ ਹੈਗੀ ਨਾ। ਲੋਕਾਂ ਦੀ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਨੇ, ਇਸ ਲਈ ਸਾਨੂੰ ਉਹਨਾਂ 'ਤੇ ਪੂਰਾ ਉਤਰਨ ਦੇ ਲਈ ਲੀਡਰਸ਼ਿਪ ਜਿਹੜੀ ਹੈਗੀ ਆ, ਸੋ ਉਸ ਹਿਸਾਬ ਨਾਲ ਕੰਮ ਕਰਨਾ ਪੈਣਾ ਵੀ ਲੋਕਾਂ ਦੀ ਸੋਚ ਮੁਤਾਬਕ ਜੇ ਚੱਲਾਂਗੇ ਤਾਂ ਲੋਕ ਸਾਡਾ ਸਾਥ ਦੇਣਗੇ। ਤੁਹਾਡੇ ਨਾਲ ਕੋਈ ਯਾਦ ਹੋਵੇ ਜਿਹੜੀ ਕਿ ਅੱਜ ਤਾਜ਼ਾ ਹੋਈ ਹੋਵੇ? ਬਹੁਤ ਨੇ ਯਾਦਾਂ, ਬਹੁਤ ਨੇ, ਕਿਉਂਕਿ ਹਰ ਸਾਲ ਮੈਂ ਮਿਲ ਰਿਹਾ ਜਦੋਂ ਸਰਕਾਰ ਰਹੀ ਆ, ਸਾਡੇ ਹਰ 2 ਪ੍ਰੋਗਰਾਮ ਮੇਰੇ ਹਲਕੇ 'ਚ ਹੁੰਦੇ ਸੀ। ਇੱਕ ਛਪਾਰ ਦੀ ਕਾਨਫਰੰਸ ਹੁੰਦੀ ਸੀ, ਇੱਕ ਸ਼ਹੀਦ ਕਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦਾ ਸੀ। ਉੱਥੇ ਆਉਂਦੇ ਸੀ ਹਰ ਸਾਲ, ਸਮੇਂ ਤੋਂ 1 ਘੰਟਾ ਪਹਿਲਾਂ ਪਹੁੰਚਦੇ ਸੀਗੇ। ਉਹਨਾਂ ਬੜੇ ਪੰਕਚੁਅਲ ਸੀਗੇ ਇਸ ਗੱਲ ਦੇ। ਅਤੇ ਖੇਤੀ ਦੇ ਬਾਰੇ ਉਹਨਾਂ ਨੂੰ ਬੜਾ ਸ਼ੌਂਕ ਸੀ, ਖੇਤੀ ਦਾ ਨਾ। ਅਖੀਰਲੇ ਸਮੇਂ ਤੱਕ ਵੀ ਆਪਦੇ ਖੇਤਾਂ 'ਚ, ਬਾਗਾਂ 'ਚ ਰਹੇ ਨੇ। ਉਹ ਸ਼ੌਂਕ, ਜੋ ਮੇਰਾ ਵੀ ਖੇਤੀ ਦਾ ਸ਼ੌਂਕ, ਉਹ 'ਤੇ ਵਿਚਾਰਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਖੇਤੀ 'ਤੇ, ਵੀ ਕਿਸਾਨੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਅੱਜ ਕੋਈ ਅਜਿਹੀ ਗੱਲ ਜਿਹੜੀ ਕਿ ਦਿਮਾਗ ਦੇ ਵਿੱਚ ਘੁੰਮ ਰਹੀ ਹੋਵੇ, ਜਦੋਂ ਚਿਤਾ ਨੂੰ ਅੱਗ ਦਿੱਤੀ ਜਾਂਦੀ ਸੀਗੀ, ਆਖਰੀ ਰਸਮਾਂ ਜਿਹੜੀਆਂ ਕੀਤੀਆਂ ਜਾ ਰਹੀਆਂ? ਸਭ ਤੋਂ ਵੱਡੀ ਗੱਲ ਇੱਕੋ ਹੀ, ਉਹ ਕਹਿੰਦੇ ਸੀ ਵੀ ਕਾਕਾ, ਚਾਹੇ ਤੁਹਾਡੀ ਕੋਈ ਵਿਰੋਧਤਾ ਵੀ ਕਰਦਾ, ਬਸ ਉਹਦਾ ਵੀ ਚੰਗਾ ਹੀ ਸੋਚੋ, ਐਤਕੀ ਨਹੀਂ ਗਾਹ ਨੂੰ ਸਹੀ। ਇਹ ਉਹਨਾਂ ਦੀ ਇੱਕ ਵੱਡਾ ਗੁਣ ਸੀ ਹੈ ਨਾ, ਵੀ ਕਿਸੇ ਦੀ ਜੇ ਤੂੰ ਇਹ ਨਹੀਂ ਵੀ ਤੁਹਾਡਾ ਵਿਰੋਧਤਾ ਕਰਦਾ ਸੀ, ਉਹਦੇ ਖਿਲਾਫ ਹੋ ਜਾਓ, ਉਹਨੂੰ ਕੋਸ਼ਿਸ਼ ਕਰੋ ਨੇੜੇ ਲਾਉਣ ਦੀ। ਜਿਹੜੇ ਤੁਹਾਡੀ ਕੋਈ ਵਿਰੋਧਤਾ ਕਰਦੇ ਨੇ, ਕਿਸੇ ਦਾ ਨੁਕਸਾਨ ਨਾ ਕਰੋ, ਕਿਸੇ ਦਾ ਚੰਗਾ ਹੁੰਦਾ ਕਰ ਦਿਓ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਮਨਪ੍ਰੀਤ ਸਿੰਘ ਐਲੀ ਮੌਜੂਦ ਸਨ। ਤਾਂ ਇਹਨਾਂ ਦਾ ਕਹਿਣਾ ਗਾ ਕਿ ਬਹੁਤ ਸਾਰੀਆਂ ਜਿਹੜੀਆਂ ਯਾਦਾਂ ਨੇ ਉਹ ਜੁੜੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀਆਂ ਕਈਆਂ ਹੋਈਆਂ ਗੱਲਾਂ ਯਾਦ ਆਈਆਂ ਅੱਜ, ਜਦੋਂ ਆਖਰੀ ਰਸਮਾਂ ਸੀ ਜਿਹੜੀਆਂ ਕਿ ਉਹ ਨਿਭਾਈਆਂ ਜਾ ਰਹੀਆਂ ਸੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਨਾਲ ਜੋ ਸੱਜਣ ਬੇਲੀ ਆਏ ਨੇ ਦੁੱਖ ਸਾਂਝਾ ਕਰਨ ਦੇ ਲਈ, ਉਹ ਵੀ ਦੇਖ ਸਕਦੇ ਹੋ ਕਿ ਪਰਿਵਾਰ ਸੋਗ ਦੇ ਵਿੱਚ ਡੁੱਬਿਆ। ਅਤੇ ਪਰ ਦੂਸਰੇ ਪਾਸੇ ਜਿਹੜਾ ਕਿ ਦੁੱਖ ਸਾਂਝਾ ਕੀਤਾ ਜਾ ਰਿਹਾ, ਹੌਸਲਾ ਦਿੱਤਾ ਜਾ ਰਿਹਾ। ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੀਆਂ 2 ਸਪੁੱਤਰੀਆਂ, ਉਹਨਾਂ ਦਾ 1 ਸਪੁੱਤਰ, ਉਹਨਾਂ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਦੁੱਖ ਆ ਉਹ ਸਾਂਝਾ ਕੀਤਾ ਜਾ ਰਿਹਾ। ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਅੱਜ ਪਿੰਡ ਬਾਦਲ ਤੋਂ। ਲਗਾਤਾਰ ਲੱਗੇ ਹੋਏ ਸੀ ਪਿੰਡ ਬਾਦਲ ਤੋਂ, ਜਿਹੜੀਆਂ ਕਿ ਤਸਵੀਰਾਂ ਸੀ ਉਹ ਸਾਂਝੀਆਂ ਕੀਤੀਆਂ ਨੇ। ਤਾਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਦਿਨ ਵੀ ਭੋਗ ਹੋਏਗਾ ਉਸ ਦਿਨ ਇੰਡੋਜ਼ TV ਆਸਟ੍ਰੇਲੀਆ ਤੋਂ ਫੇਰ ਕਵਰੇਜ ਕੀਤੀ ਜਾਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਬੀਬੀ ਜੰਗੀਰ ਕੌਰ ਸਾਡੇ ਨਾਲ ਨੇ। ਬੀਬੀ ਜੀ, ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਹੈਗਾ। ਅਗਰ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਮੱਥੇ ਵੱਟ ਨਹੀਂ ਸੀ ਪਾਇਆ। ਬੇਸ਼ੱਕ ਉਹ ਵਿਰੋਧੀ ਧਿਰ ਦਾ ਕੋਈ ਵੀ ਇਨਸਾਨ ਮਿਲ ਲੈਂਦਾ। ਇਹ ਉਹਦੀ ਫਿਰਤ ਸੀ, ਉਹਨਾਂ ਦਾ ਵੱਡਾ ਗੁਣ ਸੀ ਵੀ ਕੋਈ ਵੀ ਆਵੇ ਉਹਨਾਂ ਨੂੰ ਸਗੋਂ ਪਹਿਲਾਂ ਸੁਣਦੇ ਸੀਗੇ। ਸਾਨੂੰ ਵੀ ਠਾ ਕੇ ਕਹਿਣਾ ਤੁਸੀਂ ਜਰਾ ਪਾਸੇ ਹੋ ਜਾਓ, ਮੈਂ ਇਹਨਾਂ ਨੂੰ ਗੱਲ ਸੁਣ ਲਾ। ਸੋ ਮੈਂ ਸਮਝਦੀ ਜਦੋਂ ਕੁਰਸੀ ਤੇ ਬਹਿ ਜਾਂਦੇ ਸੀ ਨਾ, ਉਹ ਸੋਚਦੇ ਸੀ ਮੇਰਾ ਕੋਈ ਵਿਰੋਧੀ ਨਹੀਂ ਹੈ। ਕਿਉਂਕਿ ਚੀਫ
ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ ਹੈ। ਜੇ ਕਿਤੇ ਕਹਿਣਾ ਵੀ ਉਹਨਾਂ ਕਹਿਣਾ ਚੀਫ ਮਿਨਿਸਟਰ ਸਾਰੇ ਪੰਜਾਬ ਦਾ ਹੁੰਦਾ ਹੈ। ਤੇ ਮੇਰਾ ਫਰਜ਼ ਬੰਦਾ ਸਾਰਿਆਂ ਦੀ ਗੱਲ ਸੁਣਨੀ। ਡਿਵੈਲਪਮੈਂਟ ਜੇ ਕਰਨੀ ਹੈ ਤੇ ਕਹਿੰਦੇ ਉਹਨਾਂ ਦੀ ਨਹੀਂ ਕਰਨੀ, ਉਹ ਵੀ ਪੰਜਾਬ ਹਿੱਸਾ। ਸੋ ਇਸ ਕਰਕੇ ਉਹ ਇੱਕ ਬਹੁਤ ਹੀ ਕੰਮ ਜਿੱਦਾਂ ਕਹਿਣਾ ਪਿੰਡ ਭੇਦ ਤੋਂ ਉਹ ਕੰਮ ਕਰਦੇ ਸੀਗੇ। ਭਾਵੇਂ ਜਾਣਾ ਸਭ ਨਾਲ ਨਹੀਂ ਹੈ, ਇਹ ਅਟਲ ਸੱਚਾਈ ਹੈ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਸੰਗ ਚਲਤਾ ਹਮ ਵੀ ਚੱਲਣਾ, ਦੂਰ ਗਗਨ ਸਿਰ ਉੱਪਰ ਮਰਨ, ਅਸੀਂ ਵੀ ਚਲੇ ਜਾਣਾ ਹੈ। ਪਰ ਜਿਹੜੀਆਂ ਯਾਦਾਂ ਉਹ ਛੱਡ ਕੇ ਗਏ ਹੈ, ਸਿਆਸਤ ਵਿੱਚ ਘਾਟਾਂ ਵੀ ਰਹਿੰਦੀਆਂ, ਕਮੀਆਂ ਵੀ ਰਹਿੰਦੀਆਂ, ਕਈ ਨੁਕਸਾਨ ਵੀ ਹੋ ਜਾਂਦੇ, ਲੇਕਿਨ ਉਸ ਵਿਅਕਤੀ ਦੀ ਸਹਿਜਤਾ ਤੇ ਉਹਦੀ ਟੋਲਰੈਂਸ ਜਿਹੜੀ ਹੈ ਤੇ ਪੰਕਚੁਅਲਿਟੀ ਦੀ। ਤੁਹਾਡਾ ਇੱਥੇ ਆਉਣਾ ਇੱਕ ਅਲੱਗ ਦਿਖਾਈ ਦੇ ਰਿਹਾ ਤੁਹਾਡੇ ਚਿਹਰੇ ਤੋਂ। ਦੇਖੋ ਮੇਰਾ ਪਰਿਵਾਰ ਹੈ, ਮੈਂ ਉਹਨੂੰ ਬਾਪ ਦੀ ਤਰ੍ਹਾਂ ਪਿਆਰ ਕੀਤਾ ਤੇ ਉਹਨਾਂ ਨੇ ਮੈਨੂੰ ਧੀ ਦੀ ਤਰ੍ਹਾਂ ਪਿਆਰ ਕੀਤਾ। ਮੇਰਾ ਉਹਨਾਂ ਦੇ ਨਾਲ 1% ਵੀ ਕੋਈ ਕਲੈਸ਼ ਨਹੀਂ, 1% ਵੀ ਕੋਈ ਨਹੀਂ। ਜੇ ਕਿਤੇ ਤੌਰ ਤੇ ਪਾਰਟੀ ਦੇ ਪ੍ਰਧਾਨ ਸਾਹਿਬ ਜਾਂ ਉਹਨਾਂ ਨੇ ਕੋਈ ਫੈਸਲਾ ਲਿਆ, ਮੈਨੂੰ ਉਹਦਾ ਕੋਈ ਗੁੱਸਾ ਨਹੀਂ, ਕਿਉਂਕਿ ਹੋ ਸਕਦਾ ਉਹਨਾਂ ਨੂੰ ਗਲਤ ਲੱਗਾ ਹੋਵੇ। ਜੇ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਵਿਚਾਰ ਹੈ, ਲੇਕਿਨ ਮੇਰੇ ਮਨ 'ਚ ਕਿਸੇ ਕਿਸਮ ਦਾ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਜੋ ਉਹਨਾਂ ਨੂੰ ਚੰਗਾ ਲੱਗਾ ਉਹਨਾਂ ਨੇ ਕੀਤਾ। ਤੇ ਮੈਂ ਸਿਧਾਂਤਕ ਲੜਾਈ ਲੜਦੀ ਹਾਂ, ਮੈਂ ਆਪਣੇ ਫਿਲਾਸਫੀ ਦੀ ਲੜਾਈ ਲੜਦੀ ਹਾਂ, ਮੈਂ ਆਪਣੀ ਗੁਰਮਤਿ ਦੀ ਲੜਾਈ ਲੜਨੀ ਹੈ, ਉਹ ਮੈਂ ਅੱਜ ਵੀ ਲੜਦੀ ਰਹਿਣਾ। ਪਰ ਇਹ ਮੇਰਾ ਪਰਿਵਾਰ, ਮੇਰੇ ਰਿਸ਼ਤੇ ਨਹੀਂ ਟੁੱਟ ਸਕਦੇ। ਅਕਾਲੀ ਦਲ ਦੀ ਜੇ ਗੱਲ ਕਰੀ ਤਾਂ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਜਿਹੜਾ ਕਿ ਰਾਜਨੀਤੀ ਦਾ ਥੰਮ ਕਿਹਾ ਜਾਂਦਾ ਸੀ ਬਾਬਾ ਬੋਹੜ, ਉਹ ਅੱਜ ਦੁਨੀਆ ਤੋਂ ਚਲੇ ਗਏ। ਪਰ ਅਕਾਲੀ ਦਲ ਦਾ ਸਰਵਾਈਵ ਕਿਵੇਂ ਹੋਊਗਾ, ਇਹ ਵੀ ਇੱਕ ਸਵਾਲ ਖੜਾ ਹੁੰਦਾ। ਕਿਉਂਕਿ ਰਾਜਨੀਤੀ ਦਾ, ਸਮਾਜ ਦਾ ਤੇ ਸਾਰੇ ਗੁਣਾਂ ਦਾ ਇੱਕ ਸੰਸਥਾ ਸੀ, ਜਿਹੜੇ ਉਹ ਇੱਦਾਂ ਘਰ ਘਰ ਵੰਡਦੇ ਸੀ। ਮੇਰਾ ਖਿਆਲ ਅੱਜ ਬੱਚੇ ਜਿਹੜੇ ਕਹਿ ਰਹੇ ਹੈ, ਹਰ ਬੱਚੇ ਨੂੰ ਆਪਣਾ ਸਮਝਦੇ ਸੀ, ਗੱਲ ਨਾਲ ਲਾਉਂਦੇ ਸੀ। ਧੀ ਹੋਵੇ, ਪੁੱਤ ਹੋਵੇ, ਕਾਕਾ ਜੀ, ਸਰਦਾਰ ਜੀ, ਬੇਟਾ ਜੀ, ਬੀਬੀ ਜੀ, ਬੀਬਾ ਜੀ। ਮੇਰੇ ਖਿਆਲ ਜਿੰਨੀ ਮਿਠਾਸ ਉਹਨਾਂ ਦੇ ਮਨ 'ਚ ਸੀ। ਲੋ ਮੈਂ ਇੱਕ ਗੱਲ ਮੈਨੂੰ ਯਾਦ ਆਈ, ਲੋਕੀ ਕਹਿੰਦੇ ਆ ਵੀ ਇੰਨਾ ਡੂੰਘਾ ਕਿ ਢਿੱਡ ਦੀ ਗੱਲ ਕਿਸੇ ਨੂੰ ਦੱਸਦਾ ਹੀ ਨਹੀਂ, ਵੀ ਜਾਂ ਬਾਦਲ ਜਾਣਦਾ ਤੇ ਜਾਂ ਰੱਬ ਜਾਣਦਾ। ਇਹੋ ਹੀ ਗੱਲ ਸੀ ਨਾ ਜੀ ਮਸ਼ਹੂਰ। ਇੱਕ ਵਾਰੀ ਉਹਨਾਂ ਦੇ ਪੇਟ ਵਿੱਚ ਨੁਕਸ ਪੈ ਗਿਆ, ਉਹ ਅਮਰੀਕਾ ਇਲਾਜ ਕਰਨ ਚਲੇ ਗਏ। ਜਦੋਂ ਆਏ ਤੇ ਅਸੀਂ ਕਿਹਾ ਬਾਦਲ ਸਾਹਿਬ ਤੁਸੀਂ ਤਾਂ ਆਪਣੀ ਬਿਮਾਰੀ ਵੀ ਜਿਹੜੀ ਢਿੱਡ ਦੀ ਸੀ ਉੱਥੋਂ ਬਾਹਰ ਕਢਾਈ, ਵੀ ਇੱਥੇ ਨਾ ਪਤਾ ਲੱਗ ਜੇ। ਅਸੀਂ ਉਹਨਾਂ ਨੂੰ ਛੇੜਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਤੁਸੀਂ ਤਾਂ ਬਿਮਾਰੀ ਢਿੱਡ ਦੀ ਜਿਹੜੀ ਸੀ ਨਾ, ਉਹ ਵੀ ਅਮਰੀਕਾ ਇਲਾਜ ਕਰਾਏ ਆ, ਵੀ ਇੱਥੇ ਕਿਸੇ ਨੂੰ ਪਤਾ ਲੱਗ ਜੇ ਮੇਰੇ ਢਿੱਡ 'ਚ ਕੀ ਹੈ। ਮਤਲਬ ਇੰਨਾ ਘੱਟ ਬੋਲਣਾ, ਇੰਨਾ ਭੇਦ ਆਪਣਾ ਢਿੱਡ 'ਚ ਰੱਖਣਾ। ਨਹੀਂ ਤਾਂ ਸਾਡੇ ਪ੍ਰਧਾਨ ਸਾਹਿਬ ਜੋ ਅੰਦਰ ਬਾਹਰ ਝੱਟ ਬੋਲ ਦਿੰਦੇ ਆ, ਝੱਟ ਗੱਲ ਕਹਿ ਦਿੰਦੇ ਆ, ਪਰ ਬਾਦਲ ਸਾਹਿਬ ਨੇ ਨਹੀਂ ਬੋਲਣਾ। ਇੰਨੇ ਮਸਤ ਰਹਿੰਦੇ ਸੀ।